ਭੂੰਦੜ ਦੀ ਜਿਹੜੀ ਏਕਤਾ ਵਾਲੀ ਅਪੀਲ ਆ, ਕਹਿੰਦੇ ਇਹਦੇ ਚੋਂ ਵੀ ਕੋਈ ਸਿਆਸੀ ਝਲਕਾਰਾ ਪੈਂਦਾ ਜੀ? ਦੇਖੋ, ਸਿਆਸੀ ਧਿਰਾਂ 'ਚ ਜੇ ਸਿਆਸੀ ਝਲਕਾਰਾ ਨਾ ਪਵੇ, ਫਿਰ ਉਹ ਸਿਆਸਤਦਾਨ ਕਾਹਦੇ ਜੀ? ਕਾਹਦੇ, ਬਿਲਕੁਲ ਸਹੀ ਹੈ ਜੀ। ਔਰ ਜਿਹੇ ਜੇ ਚਾਬੀ ਵਾਲੇ ਖਿਡੌਣੇ ਨੇ, ਫਿਰ ਉੱਥੇ ਤਾਂ ਫਿਰ ਜੋ ਚਾਬੀ ਭਰੀ ਜਾਊਗੀ ਉਸ ਹਿਸਾਬ ਨਾਲ ਚੱਲਣਾ ਪੈਂਦਾ। ਅਗਲਿਆਂ ਨੂੰ ਕਾਰਜਕਾਰੀ ਪ੍ਰਧਾਨਗੀ ਮਿਲੀ ਹੋਈ ਹੈ, ਕਈ ਵਾਰ ਗਾਹੇ ਵਗਾਹੇ ਦੁਖੜਾ ਰੋ ਲੈਂਦੇ ਨੇ ਆਪਣੇ ਕਈ ਸਾਥੀਆਂ ਦੇ ਮੋਢੇ ਸਿਰ ਰੱਖ ਕੇ ਕਾਹਦੀ ਕਾਰਜਕਾਰੀ ਪ੍ਰਧਾਨਗੀ ਜੀ, ਪ੍ਰਧਾਨਗੀ ਤਾਂ ਕਰਨ ਨਹੀਂ ਦਿੰਦੇ ਮੈਨੂੰ। ਸੋ ਪਰ ਫਿਰ ਵੀ ਬਲਵਿੰਦਰ ਸਿੰਘ ਭੂੰਦੜ ਹੋਰਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਧਾਮੀ ਤੇ ਭੂੰਦੜ ਹੋਰੀ ਇੱਕ ਸੁਰ 'ਚ ਨੇ, ਤੇ ਸੁਖਬੀਰ ਬਾਦਲ ਦੇ ਬਾਕੀ ਸਾਥੀ ਇੱਕ ਸੁਰ 'ਚ ਨੇ। ਠੀਕ ਹੈ ਜੀ। ਤੇ ਉਹਨਾਂ ਦੇ ਅੰਦਰ ਵੀ ਦੋ ਧੜੇ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਕਹਿੰਦੇ ਨੇ ਕਿ ਜੀ ਏਕਤਾ ਕਰ ਲੈਣੀ ਚਾਹੀਦੀ ਹੈ ਜੀ, ਉਹਨਾਂ ਨੂੰ ਆ ਜਾਣਾ ਚਾਹੀਦਾ ਜੀ, ਮਿਲ ਕੇ ਕੰਮ ਕਰਨਾ ਚਾਹੀਦਾ। ਜਦੇ ਹੀ ਮਾਈਕ ਜਦੋਂ ਮਤਲਬ ਦਲਜੀਤ ਸਿੰਘ ਚੀਮਾ ਮੂਹਰੇ ਆਉਂਦਾ, ਉਹ ਕਹਿੰਦੇ ਜੀ ਆਹ ਦੇਖ ਲਓ ਜੀ, ਇਹ ਤਾਂ ਪੰਥ ਵਿਰੋਧੀ ਨੇ, ਇਹ ਤਾਂ ਨਵੀਂ ਦੁਕਾਨ ਖੋਲਣਾ ਚਾਹੁੰਦੇ ਨੇ। ਜਦੇ ਘਾਟ ਹੋ ਜਾਂਦੀ ਹੈ ਉਸ ਏਕਤਾ ਦੀ। ਸਹੀ ਹੈ, ਬਿਲਕੁਲ। ਉਹ ਆਪਾਂ ਉਹ ਦੇਖੀ ਜਿਸ ਦਿਨ ਪਰਚੀਆਂ ਦਿਖਾ ਰਹੇ ਸੀ, ਉਸ ਦਿਨ ਸਾਰਾ ਕੁਛ ਆਪਾਂ ਦੀ ਚਰਚਾ ਵੀ ਕੀਤੀ। ਹੁਣ ਇਸੇ ਤਰ੍ਹਾਂ ਦਾ ਰੰਗ ਕੱਲ ਵੀ ਨਜ਼ਰ ਆਇਆ। ਕੱਲ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਲਵਿੰਦਰ ਸਿੰਘ ਭੂੰਦੜ ਇੱਕ ਏਕਤਾ ਦੀ ਅਪੀਲ ਪਾਉਂਦੇ ਨੇ। ਏਕਤਾ ਦੀ ਅਪੀਲ ਉਹਨਾਂ ਨੇ ਕੱਲ ਅਪਲੋਡ ਕੀਤੀ ਹੈ ਆਪਣੇ ਉਹਦੇ ਤੇ। ਠੀਕ ਹੈ ਜੀ। ਇਸ ਏਕਤਾ ਦੀ ਅਪੀਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਦੇਖਣ ਨੂੰ ਇੰਝ ਲੱਗਦਾ ਕਿ ਜਿਵੇਂ ਉਹਨਾਂ ਨੇ ਇੱਕ ਤਰਲਾ ਜਾ ਮਾਰਿਆ ਹੋਵੇ ਜੀ, ਕਿ ਦੇਖ ਲਓ ਭਾਈ, ਇਕੱਠੇ ਹੋ ਜਾਓ, ਕੀ ਇਹ ਤੋਂ ਬਿਨਾਂ ਸਰਨਾ ਨਹੀਂ। ਤੇ ਉਹਦੇ ਵਿੱਚ ਇੰਝ ਵੀ ਲੱਗਦਾ ਜਿਵੇਂ ਜੋਧੜੀ ਕਰ ਰਹੇ ਹੁਣ, ਹੈ ਨਾ। ਇਸ ਤਰਲੇ 'ਚ, ਇਸ ਰਜੋਈ 'ਚ, ਇਸ ਜੋਧੜੀ ਦੇ ਵਿੱਚ ਲੁਕਿਆ ਸਿਆਸੀ ਏਜੰਡਾ ਸਿੱਧਾ ਸਿੱਧਾ ਕਿ ਏਕਤਾ ਲਈ ਅਸੀਂ ਤਿਆਰ ਹਾਂ, ਪਰ ਪਰਚੀਆਂ ਸਾਡੀਆਂ ਨਹੀਂ ਹੋਣਗੀਆਂ, ਮੈਂਬਰਸ਼ਿਪ ਸਾਡੀਆਂ ਪਰਚੀਆਂ ਦੀ ਕੱਟ ਜਾਊਗੀ। ਫਿਰ ਇਹ ਕਿਹੜਾ ਫਾਰਮੂਲਾ ਏਕਤਾ ਵਾਲਾ ਕਿ ਸਾਡੇ ਹੀ ਤਰੀਕੇ ਦੇ ਫਾਰਮੂਲੇ ਤੇ? ਜਾਂ ਤਾਂ ਫਿਰ ਕੁਝ ਉਹਨਾਂ ਨੂੰ ਛੱਡਣਾ ਪਊਗਾ, ਕੁਝ ਤੁਹਾਨੂੰ ਛੱਡਣਾ ਪਊਗਾ, ਕੁਝ ਅੱਗੇ ਉਹਨਾਂ ਨੂੰ ਆਉਣਾ ਪਊਗਾ, ਕੁਝ ਅੱਗੇ ਤੁਹਾਨੂੰ ਆਉਣਾ ਪਊਗਾ। ਸੋ ਸਹਿਮਤੀ ਦਾ ਸਾਂਝੇ ਪਲੇਟਫਾਰਮ ਤੇ ਹੁੰਦੀ ਹੈ ਨਾ। ਤੇ ਦੂਸਰੇ ਪਾਸੇ ਉਹ ਕਹਿੰਦੇ ਵੀ ਅਸੀਂ ਕਿਹੜਾ ਸਮਝੌਤਾ ਕਰਨਾ। 5 ਮੈਂਬਰੀ ਕਮੇਟੀ ਦੇ ਹਵਾਲੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਗੁਪਤ ਬੈਠਕਾਂ। ਉਹ ਕਹਿੰਦੇ ਵੀ ਅਸੀਂ ਤਾਂ ਕੋਈ ਪਾਰਟੀ ਥੋੜਾ, ਅਸੀਂ ਜਾਂ ਤਾਂ ਦੋ ਦਲਾਂ ਦੇ ਵਿੱਚ ਸਮਝੌਤਾ ਹੋਣਾ ਹੋਵੇ, ਸਾਡਾ ਤਾਂ ਕੋਈ ਦਲ ਹੀ ਨਹੀਂਗਾ। ਕਰਨਾ ਸੁਧਾਰ ਲਹਿਰ ਵਾਲਿਆਂ ਦਾ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਵੱਲੋਂ ਨਾਮਜ਼ਦ ਕੀਤੇ ਮੈਂਬਰ ਆ, ਅਸੀਂ ਤਾਂ ਭਰਤੀ ਪ੍ਰਕਿਰਿਆ ਨਿਬੇੜ ਕੇ ਪਰੇ ਹੋ ਜਾਣਾ। ਉਸ ਤੋਂ ਬਾਅਦ ਡੈਲੀਗੇਟ ਦੇਖਣ, ਜਿਹੜੇ ਡੈਲੀਗੇਟਾਂ ਨੇ ਆਪਣਾ ਜਿਹਨੂੰ ਲੀਡਰ ਚੁਣਨਾ ਹੋਊਗਾ, ਚਾਹੇ ਨਾ 5 ਚੋਂ ਚੁਣੇ, ਚਾਹੇ 50 ਚੋਂ ਚੁਣੇ, ਚਾਹੇ ਤੁਹਾਡੇ ਚੋਂ ਚੁਣੇ, ਚਾਹੇ ਸਾਡੇ ਚੋਂ ਚੁਣੇ, ਜਿਹਨੂੰ ਮਰਜ਼ੀ ਚੁਣੇ। ਪਰ ਇਹਨਾਂ ਦੀ ਜਿਹੜੀ ਭੂੰਦੜ ਸਾਹਿਬ ਦੀ ਅਪੀਲ ਆ, ਉਹ 'ਚੋਂ ਸਿਆਸੀ ਝਲਕਾਰਾ ਕਿੱਥੋਂ ਮਿਲਦਾ? ਕਹਿੰਦੇ ਜੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ, ਮੈਂ ਇੱਕ ਪੈਰਾ ਪੜ੍ਹ ਰਿਹਾ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਭਰਤੀ ਦਾ ਅਮਲ ਪੂਰਾ ਕਰ ਚੁੱਕੇ ਹਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਜਥੇਦਾਰ ਸਾਹਿਬ ਇਸ ਭਰਤੀ ਅਤੇ ਉਸ ਲਈ ਲਾਈਆਂ ਗਈਆਂ ਸਮੂਹ ਜ਼ਿੰਮੇਵਾਰੀਆਂ ਨੂੰ ਚੰਗਾ ਕਦਮ ਦੱਸ ਕੇ ਉਸਦਾ ਜਨਤਕ ਤੌਰ ਤੇ ਸਵਾਗਤ ਕਰ ਚੁੱਕੇ ਹਨ। ਉਹ ਇੱਕ ਲਾਈਨ ਗਿਆਨੀ ਰਘੁਵੀਰ ਸਿੰਘ ਹੋਰਾਂ ਦੀ, ਉਹਨਾਂ ਨੇ ਕਿਹਾ ਸੀ ਕਿ ਚਲੋ ਜੀ ਉਧਰੋਂ ਭਰਤੀ ਮੁਹਿੰਮ ਸ਼ੁਰੂ ਹੋ ਗਈ, ਚੰਗਾ ਕਾਜ ਹੈ, ਉਸ ਨੂੰ ਹੁਣ ਇਹ ਆਧਾਰ ਬਣਾਉਂਦੇ ਨੇ। ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਈ ਇਹ 5 ਮੈਂਬਰੀ ਕਮੇਟੀ ਹੋਣੀ ਚਾਹੀਦੀ ਹੈ, ਉਹ ਭਰਤੀ ਸਹੀ ਨਹੀਂ, ਉਹਦਾ ਜ਼ਿਕਰ ਨਹੀਂ ਕਰਦੇ ਜੀ ਜੀ। ਫਿਰ ਵੀ ਪੰਜਾਬ ਅਤੇ ਕੌਮ ਨੂੰ ਦਰਵੇਸ਼ ਖਤਰਿਆਂ ਅਤੇ ਸਮੂਹ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਮੈਂ ਸਮੁੱਚੀ ਪਾਰਟੀ ਵੱਲੋਂ ਸਾਡੇ ਨਾਰਾਜ਼ ਵੀਰਾਂ ਨੂੰ ਕਈ ਵਾਰ ਸਨਿਮਰ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਵੀ ਪਾਰਟੀ ਦੀ ਨਿਯਮਤ ਭਰਤੀ ਵਿੱਚ ਯੋਗਦਾਨ ਪਾਓ। ਠੀਕ ਹੈ ਜੀ। ਮੈਂ ਨਾਰਾਜ਼ ਵੀਰਾਂ ਨੂੰ ਕਹਿ ਰਿਹਾ ਕਿ ਜਿਹੜੀ ਭਰਤੀ ਅਸੀਂ ਸ਼ੁਰੂ ਕੀਤੀ ਹੈ, ਉਹ 'ਚ ਹਿੱਸੇਦਾਰ ਬਣੋ। ਇਸ ਨਿਯਮਤ ਭਰਤੀ ਲਈ ਲੋੜੀਂਦੀਆਂ ਕਾਪੀਆਂ ਵਗੈਰਾ ਤੁਹਾਨੂੰ ਦੇਣ ਲਈ ਪਾਰਟੀ ਦਫ਼ਤਰ ਦੇ ਦੁਆਰ ਹਰ ਵਕਤ ਖੁੱਲੇ ਹਨ। ਭਾਈ ਤੁਸੀਂ ਤਾਂ ਤਰੀਕਾਂ ਮਿਥੀਆਂ ਸੀਗੀਆਂ, ਤੁਸੀਂ ਤਾਂ ਸਮਾਂ ਤੈਅ ਕੀਤਾ ਸੀ ਕਿ ਇੰਨੀ ਤਰੀਕ ਤੱਕ ਭਰਤੀ ਤੇ 1 ਮਾਰਚ ਨੂੰ ਨਵਾਂ ਪ੍ਰਧਾਨ। ਕਿਹੜਾ ਮਾਰਚ ਜਨਾਬ, ਅਪ੍ਰੈਲ ਚੜ੍ਹਾਇਆ। ਸਹੀ, ਬਿਲਕੁਲ ਜੀ। ਤੇ ਤੁਸੀਂ ਅਜੇ ਵੀ ਕਹਿੰਦੇ ਹੋ, ਤੁਸੀਂ ਤਾਂ ਕਹਿੰਦੇ ਸੀ ਸਾਡੀਆਂ ਕਾਪੀਆਂ ਥੁੜ ਗਈਆਂ, ਸਾਨੂੰ ਤਾਂ ਦੁਬਾਰਾ ਛਪਾਉਣੀਆਂ ਪੈ ਗਈਆਂ, ਕਾਪੀਆਂ ਮੁੱਕ ਗਈਆਂ, ਲੋਕ ਖੋ ਕੇ ਲੈ ਗਏ। ਹੁਣ ਕਹਿੰਦੇ ਹੋ ਦਰਵਾਜ਼ਾ ਵੀ ਖੁੱਲਾ ਪਿਆ ਤੇ ਕਾਪੀਆਂ ਵੀ ਪਈਆਂ, ਲੈ ਜਾਓ ਆ ਕੇ। ਫਿਰ ਇਹ ਕੀ ਹੈ ਜਨਾਬ? ਸੋ ਕੁੱਲ ਮਿਲਾ ਕੇ ਤੁਹਾਡੀ ਏਕਤਾ ਵਾਲਾ ਫਾਰਮੂਲਾ ਤੁਹਾਡੇ ਆਪਣੇ ਸਿਧਾਂਤ ਹੀ ਹੈ, ਪਰ ਤਾਂ ਵੀ ਇਹ 'ਚ ਨਰਮ ਸੁਰ ਹੈਗਾ, ਜਿਹੜਾ ਨਰਮ ਸੁਰ ਦੋਹਾਂ ਧਿਰਾਂ ਨੂੰ ਬਿਠਾਉਣ ਦੇ ਲਈ ਮਤਲਬ ਸਹਾਈ ਹੋ ਸਕਦਾ ਜੀ ਜੀ। ਸੋ ਇਹ ਲੋੜ ਵੀ ਹੈ, ਅੱਜ ਏਕੇ ਦੀ ਜ਼ਰੂਰਤ ਵੀ ਹੈ, ਪਰ ਦੋਏ ਧਿਰਾਂ ਦਿਖਾਵੇ ਦੀਆਂ ਗੱਲਾਂ ਕਰਦੀਆਂ ਨੇ, ਏਕਾ ਕਰਨ ਦੇ ਲਈ ਕੋਈ ਫਿਲਹਾਲ ਤਿਆਰ ਨਹੀਂ ਹੈ। ਹੁਣ ਇਸ ਦੀ ਹਵਾ ਵੀ ਜਦੇ ਨਿਕਲ ਗਈ ਜਦੋਂ ਕੱਲ ਫਿਰ ਮਹੇਸ਼ਿੰਦਰ ਗਰੇਵਾਲ ਤੇ ਨਾਲ ਅਰਸ਼ਦੀਪ ਕਲੇਰ ਤੇ ਦਲਜੀਤ ਸਿੰਘ ਚੀਮਾ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੇ ਨੁਕਤੇ ਵੀ ਵਾਚਣਯੋਗ ਸੀ ਕੱਲ। ਇੱਕ ਤਾਂ ਨਾਰਾਇਣ ਸਿੰਘ ਚੌੜਾ ਦੇ ਮਾਮਲੇ ਤੇ ਕਹਿ ਰਹੇ ਸੀ
ਜੀ ਕਹਿੰਦੇ ਵੀ ਕਿ ਇਸ ਦੇ ਖਿਲਾਫ ਕਾਰਵਾਈ ਵੀ ਪਹਿਲਾਂ ਢਿੱਲੀ ਕੀਤੀ ਤੇ ਹੁਣ ਮਿੰਟ 'ਚ ਜ਼ਮਾਨਤ ਵੀ ਮਿਲ ਗਈ, ਹੈ ਨਾ। ਫਿਰ ਏਦਾਂ ਦੀਆਂ ਧਾਰਾਵਾਂ ਦਾ ਆਧਾਰ ਕੀ ਰਹਿ ਗਿਆ ਜੀ, ਐਂ ਜ਼ਮਾਨਤ ਦੇ ਦੇਣੀ ਆ। ਇੱਕ Z+ ਸਿਕਿਉਰਿਟੀ ਜਿਹੜਾ ਨਿਸ਼ਾਨੇ ਤੇ ਰਹਿੰਦਾ, ਉਹਦੇ ਤੇ ਹਮਲਾ, ਉਹ ਵੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਹੋਇਆਂ, ਤੇ ਉਸ ਨੂੰ ਜ਼ਮਾਨਤ ਵੀ ਮਿਲ ਗਈ ਤੇ ਉਹਦੀ ਵਾਹਵਾਹੀ ਵੀ ਕੀਤੀ ਜਾ ਰਹੀ ਹੈ। ਕਹਿੰਦੇ ਇਹ ਕਿਹੜਾ ਤਰੀਕਾ ਜੀ। ਸਹੀ ਤੇ ਹੈ। ਦੂਸਰੇ ਪਾਸੇ ਅਰਸ਼ਦੀਪ ਕਲੇਰ ਕਹਿੰਦੇ ਕਿ ਮੈਨੂੰ ਸਿੱਧੀ ਧਮਕੀ ਦਿੱਤੀ ਜਾ ਰਹੀ ਹੈ ਕਿ ਗੋਲੀ ਮਾਰ ਦਿਆਂਗੇ ਤੈਨੂੰ। ਉਹ ਕਹਿੰਦੇ ਜੀ ਭੰਗੂ ਹੈ, ਚੀਫ ਇੰਜੀਨੀਅਰ ਹੈ ਜਿਹੜਾ ਮੰਡੀ ਬੋਰਡ ਦਾ, ਉਹ ਮੀਟਿੰਗਾਂ ਕਰਾਉਂਦਾ ਜੀ ਇਹਨਾਂ ਦੀਆਂ। ਉਹ ਮੀਡੀਆ 'ਚ ਜਨਤਕ ਹੋ ਕੇ ਅਰਸ਼ਦੀਪ ਨੇ ਸਵਾਲ ਖੜੇ ਕੀਤੇ ਨੇ। ਠੀਕ ਹੈ। ਉਹ ਕਹਿੰਦੇ ਜੀ ਉਹ ਮੰਡੀ ਬੋਰਡ ਸੁਧਾਰ ਲਹਿਰਾਂ ਦੀ ਮੀਟਿੰਗਾਂ ਕਰਾਉਂਦਾ ਤੇ ਮੈਨੂੰ ਫੋਨ ਤੇ ਧਮਕੀਆਂ ਦਿੱਤੀਆਂ ਨੇ ਜੀ ਗੋਲੀ ਮਾਰਨ ਦੀ। ਸੋ ਸਿੱਧਾ ਉਹਦੇ ਪਰ ਸਵਾਲ ਖੜੇ ਕਰ ਰਿਹਾ। ਚੀਫ ਇੰਜੀਨੀਅਰ ਭੰਗੂ ਸਾਹਿਬ, ਜਿਹਦੀ ਮਰਜ਼ੀ ਸਰਕਾਰ ਰਹੀ ਹੋਵੇ, ਉਹ ਉਸ ਦਫ਼ਤਰ 'ਚ ਰਹੇ ਨੇ। ਬਿਲਕੁਲ ਸਹੀ ਹੈ। ਠੀਕ ਹੈ ਨਾ, ਉਹਨਾਂ ਦਾ ਦਬਦਬਾ ਉਸੇ ਤਰ੍ਹਾਂ ਕਾਇਮ ਹੈ। ਤੇ ਇਸ ਸਥਿਤੀ ਦੇ ਵਿੱਚ ਹੁਣ ਇਹ ਸਵਾਲ ਇਹ ਹੈ ਕਿ ਉਹ ਕਿਹਦੇ ਨੇੜੇ ਨੇ, ਕਿਵੇਂ ਨੇੜੇ ਨੇ, ਤੇ ਇਹ ਦੋਸ਼ਾਂ 'ਚ ਕਿੰਨੀ ਕੁ ਜਾਂਚ ਹੋ ਲੈਣੀ ਚਾਹੀਦੀ ਹੈ ਫਿਰ। ਜੀ। ਸੋ ਇਸ ਲਈ ਬਾਦਲ ਧਿਰ ਇਸ ਪਹਿਲੂ ਦੇ ਉੱਤੇ ਫਿਰ ਸਾਹਮਣੇ ਹੈ। ਸੋ ਜਦੋਂ ਇਹ ਸਥਿਤੀ ਹੈ ਤਾਂ ਫਿਰ ਜਿਹੇ 'ਚ ਗੋਲੀਆਂ ਦਾ ਜਦੋਂ ਖਤਰਾ ਖੜਾ ਹੈ ਨਾ, ਫਿਰ ਭਾਈ ਏਕੇ ਲਈ ਕਿਵੇਂ ਇਕੱਠੇ ਬੈਠ ਜਾਓਗੇ। ਸਹੀ ਸੀ, ਬਿਲਕੁਲ। ਏਕੇ ਵਾਲੀ ਗੱਲ ਤਾਂ ਫਿਰ ਉਹ। ਸੋ ਕੁੱਲ ਮਿਲਾ ਕੇ ਸਾਰੀ ਸਥਿਤੀ ਮੈਨੂੰ ਇਹ ਲੱਗ ਰਿਹਾ ਕਿ ਫਿਲਹਾਲ ਅੱਜ ਦੇ ਬਜਟ ਇਜਲਾਸ ਨੂੰ ਡੰਗ ਟਪਾਉਣ ਲਈ ਹੈ। ਜਦੋਂ ਤੁਸੀਂ ਸਮੁੱਚੇ ਮਸਲੇ ਦੇ ਹੱਲ ਦੇ ਲਈ ਕੋਈ ਮਤਲਬ ਕਿ ਚਾਰਜੋਈ ਕਰਨ ਦੀ ਬਜਾਏ ਪੜਾਅ ਦਾ ਡੰਗ ਟਪਾਈ ਜਾਓ ਕਿ ਆਹ ਵੀ ਲੰਘ ਜਾਵੇ, ਆਹ ਵੀ ਲੰਘ ਜਾਵੇ, ਫਿਰ ਸਾਰਾ ਕੁਝ ਉੱਥੋਂ ਲੰਘ ਜਾਂਦਾ ਹੁੰਦਾ ਜਨਾਬ। ਜੀ ਬਿਲਕੁਲ ਸਹੀ ਕਿਹਾ ਤੁਸੀਂ।